ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 18 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਟਿਕਟੌਕ ਨੇ ਆਲਰੇਡੀ ਜਿਹੜੀ ਡੀਲ ਆ ਉਹ ਅਮਰੀਕਾ ਦੇ ਵਿੱਚ ਉਹਨਾਂ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਨਾਲ ਸਾਈਨ ਕਰ ਲਈ ਆ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਬੈਕ ਕਰ ਰਹੇ ਹੈਗੇ ਆ। ਸੋ US ਦੇ ਵਿੱਚ ਜੋ ਟਿਕਟੌਕ ਦੇ CEO ਹੈਗੇ ਆ ਸ਼ਾਓ ਚਿਊ, ਉਹਨਾਂ ਨੇ ਆਪਣੇ ਇੱਕ ਮੈਮੋ ਦੇ ਰਾਹੀਂ EMPLOYEES ਨੂੰ ਦੱਸਿਆ ਹੈਗਾ। ਸੋ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਹਜੇ ਕਲੀਅਰ ਤਾਂ ਨਹੀਂ ਹੋਇਆ ਵੀ ਕਿੱਦਾਂ ਜਿਹੜਾ ਸਾਰਾ ਕੁਝ ਪ੍ਰੋਸੈਸ ਹੋਣੀ ਆ, ਪਰ ਅਸੀਂ 1 ਸਟੈਪ ਕਲੋਜ਼ਰ ਜ਼ਰੂਰ ਹੈਗੇ ਆ ਤਾਂ ਕਿ USA ਦੇ ਵਿੱਚ ਲੌਂਗ ਟਰਮ ਫਿਊਚਰ ਦੇ ਵਿੱਚ ਰਿਹਾ ਜਾ ਸਕੇ। ਪਿਛਲੇ ਸਾਲ ਇੱਕ ਲਾ ਪਾਸ ਹੋਇਆ ਸੀ ਜਿਹਦੇ ਮੁਤਾਬਕ ਇਹ ਕਿਹਾ ਗਿਆ ਸੀ ਵੀ ਜਿਹੜੀ ਬਾਈਟ ਡਾਂਸ ਕੰਪਨੀ ਹੈਗੀ ਆ ਉਹ ਬੈਨ ਕੀਤੀ ਜਾਊਗੀ US, ਜਾਂ ਉਹ ਆਪਣੇ ਆਪ ਨੂੰ ਕੋਈ US ਦੇ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਲੱਭ ਲੈਣ ਤੇ ਉਹਨਾਂ ਦੇ ਕੋਲ ਵੇਚੀ ਜਾ ਸਕੇ। ਸੋ ਇਹ ਜਿਹੜਾ ਐਗਰੀਮੈਂਟ ਹੈਗਾ ਆ, ਕਹਿੰਦੇ ਵੀ 170 ਮਿਲੀਅਨ ਅਮਰੀਕਨ ਜੋ ਆ ਉਹ ਇਸ ਐਗਰੀਮੈਂਟ ਤੋਂ ਬਾਅਦ ਟਿਕਟੌਕ ਨੂੰ ਦੇਖਣ ਦੇ ਲਈ ਇੱਦਾਂ ਹੀ ਜਿਹੜੇ ਉਹ ਦੇਖਦੇ ਰਹਿਣਗੇ। ਸੋ ਜੁਆਇੰਟ ਵੈਂਚਰ ਹੋਊਗਾ ਜਿਹਦੇ ਵਿੱਚ ਅਮਰੀਕਨਸ ਦਾ ਸਟੇਕ ਜ਼ਿਆਦਾ ਹੋਊ। ਜੀ ਬਿਲਕੁਲ। ਸੋ ਅਮਰੀਕਾ ਵਾਲਾ ਜਿਹੜਾ ਹਿੱਸਾ ਆ ਟਿਕਟੌਕ ਵਾਲੇ, ਉਹ ਇਸ ਨੂੰ ਹੁਣ ਵੇਚਣ ਜਿਹੜੇ ਉਹ ਜਾ ਰਹੇ ਆ। ਸੋ ਸਪਨ ਆਫ ਹੋਊਗਾ ਇਹਨਾਂ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਦੇ ਨਾਲੋਂ। ਜੇ ਉਹ ਕਹਿੰਦੇ ਵੀ ਨਾਮ ਹੁੰਦੀ ਤਾਂ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਇੱਥੇ ਬੈਨ ਕੀਤਾ ਜਾ ਸਕਦਾ ਸੀਗਾ। ਟਰੰਪ ਹੁਣਾਂ ਨੇ ਬੈਨ ਕਰਨ ਦੀ ਬਜਾਏ ਉਹਨਾਂ ਨੂੰ ਮੌਕੇ ਦਿੰਦੇ ਰਹੇ ਤੇ ਇਵੈਂਚੁਅਲੀ ਟਿਕਟੌਕ ਵਾਲਿਆਂ ਨੇ ਇਹ ਸਮਝੌਤਾ ਆ ਉਹ ਕਰ ਲਿਆ ਹੈਗਾ ਆ। ਸੋ ਕਹਿੰਦੇ ਵੀ 30% ਜਿਹੜਾ ਜੁਆਇੰਟ ਵੈਂਚਰ ਆ ਉਹ ਜਿਹੜੇ ਐਗਜ਼ਿਸਟਿੰਗ ਐਡਵੈਂਚਰ ਆ ਬਾਈਟ ਡਾਂਸ ਵਾਲੇ ਉਹਨਾਂ ਦੇ ਕੋਲ ਰਹੇਗਾ ਤੇ 19% ਜਿਹੜਾ ਬਾਈਟ ਡਾਂਸ ਦੇ ਕੋਲ ਰਹੂਗਾ, ਤੇ ਜਿਹੜੇ ਇਨਵੈਸਟਰ ਆ ਉਹਨਾਂ ਦੇ ਕੋਲੋਂ 30% ਜਿਹੜਾ ਰਹੂਗਾ, ਤੇ 50% ਤੋਂ ਵੱਧ ਦਾ ਜਿਹੜਾ ਉਹ ਹਿੱਸਾ ਆ ਉਹ ਇਨਵੈਸਟਰ ਜਿੱਦਾਂ ਓਰੈਕਲ ਤੇ ਪ੍ਰਾਈਵੇਟ ਇਕੁਇਟੀ ਫਰਮ ਸਿਲਵਰ ਲੇਕ ਐਮੀਰੇਟਸ ਦੇ ਦੁਆਰਾ ਬੈਕ ਕੀਤੀ ਜਾਂਦੀ ਇੱਕ ਇਨਵੈਸਟਮੈਂਟ ਫਰਮ MGX, ਉਹਨਾਂ ਦੇ ਕੋਲ 50% ਕੰਟਰੋਲ ਹੁਣ ਤਿੰਨਾਂ ਜਾਣਿਆਂ ਕੋਲ ਮਿਲ ਕੇ ਆਉਣ ਜਿਹੜਾ ਉਹ ਜਾ ਰਿਹਾ 4 ਜਾਣਿਆਂ ਦੇ ਕੋਲ। ਸੋ ਇਹ ਹੁਣ ਅੱਗੇ ਜਿਹੜਾ ਉਹ ਫਰਕ ਪਊਗਾ। ਸੋ 22 ਜਨਵਰੀ 2026 ਤੱਕ ਮੰਨਿਆ ਜਾ ਰਿਹਾ ਆ ਵੀ ਇਹ ਕਲੋਜ਼ ਕਰ ਲੈਣਗੇ ਪੂਰੀ ਇਸ ਡੀਲ ਨੂੰ। ਟਰਮਸ ਜਿਹੜੀਆਂ ਉਹਨਾਂ ਨੇ 22 ਜਨਵਰੀ ਤੱਕ ਦੀਆਂ ਰੱਖੀਆਂ ਹੈਗੀਆਂ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰੀਏ, ਬਰਾਊਨ ਯੂਨੀਵਰਸਿਟੀ ਦੀ ਜਿਹੜਾ ਕਾਤਲ ਆ ਜਿਸਨੇ 2 ਜਣਿਆਂ ਨੂੰ ਉੱਥੇ ਮਾਰਿਆ ਤੇ ਕਈਆਂ ਨੂੰ ਫੱਟੜ ਕੀਤਾ, ਉਹ ਤੋਂ 2 ਦਿਨਾਂ ਬਾਅਦ ਇੱਕ MIT ਦੇ ਪ੍ਰੋਫੈਸਰ ਦੀ ਵੀ ਮੌਤ ਹੁੰਦੀ, ਉਸ ਦਾ ਵੀ ਕਤਲ ਕੀਤਾ ਜਾਂਦਾ ਆ। ਜਿਹੜੇ ਇਨਵੈਸਟੀਗੇਟਰਸ ਆ ਇਹ ਹੁਣ ਦੋਨੋਂ ਘਟਨਾਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖ ਰਹੇ ਆ। ਸ਼ਨਾਖਤੀ ਲਾਅ ਐਨਫੋਰਸਮੈਂਟ ਨੇ ਕਿਹਾ ਵੀ ਉਹਨਾਂ ਨੇ ਆਇਡੈਂਟੀਫਾਈ ਕਰ ਲਿਆ ਵੀ ਜਿਹੜਾ ਪੋਸੀਬਲ ਸਸਪੈਕਟ ਜਿਸਨੇ ਕਦੇ ਤੌਰ ਦੇ ਉੱਤੇ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਆ, ਇਸ ਸ਼ੂਟਿੰਗ ਨੂੰ ਅੰਜਾਮ ਦਿੱਤਾ ਸੀਗਾ, ਉਸ ਦੀ ਸ਼ਨਾਖਤ ਇਹਨਾਂ ਨੇ ਕਰ ਲਈ ਹੈਗੀ ਆ। ਸੋ ਨਾਰਥ ਈਸਟ ਦੇ ਵਿੱਚ 2 ਟੌਪ ਦੀਆਂ ਯੂਨੀਵਰਸਿਟੀਆਂ ਆ, ਇੱਕ ਜਿਹੜੀ ਬਰਾਊਨ ਯੂਨੀਵਰਸਿਟੀ ਤੇ ਇੱਕ ਮੈਸੇਚਿਊਸਟ ਇੰਸਟੀਚਿਊਟ ਆਫ ਟੈਕਨੋਲੋਜੀ MIT। ਇੱਥੇ ਜਿਹੜੀ ਇਹ ਕਤਲੋਗਾਰਤ ਹੋਈ ਹੈਗੀ ਆ। 2 ਦਿਨਾਂ ਦੇ ਫਰਕ ਦੇ ਵਿੱਚ 50 ਮੀਲ ਆਪਸ ਦੇ ਵਿੱਚ ਦੂਰ ਆ ਤੇ ਗਵਾਂਢੀ ਜਿਹੜੇ ਇਹ ਸੂਬੇ ਨੇ, ਤਾਂ ਉੱਥੇ ਇਹ ਸਾਰਾ ਕੁਝ ਹੁਣ ਵਾਪਰਿਆ ਹੈ। MIT ਦੇ ਕਹਿੰਦੇ ਵੀ ਇੱਕ ਬਹੁਤ ਹੀ ਅਸਟੀਮਡ ਪ੍ਰੋਫੈਸਰ ਆ, ਉਹਦਾ ਉੱਥੇ ਕਤਲ ਹੋਇਆ। ਰੋਡ ਆਈਲੈਂਡ ਦੇ ਵਿੱਚ ਜਿਹੜੀ ਬਰਾਊਨ ਯੂਨੀਵਰਸਿਟੀ ਆ ਉੱਥੇ ਪਹਿਲਾਂ 2 ਦਿਨ ਪਹਿਲਾਂ ਜਿਹੜੇ ਉਹ ਕਤਲ ਹੋ ਚੁੱਕੇ ਸੀਗੇ। 13 ਦਸੰਬਰ ਨੂੰ ਇਹ ਸਾਰਾ ਕੁਝ ਜਿਹੜਾ ਉਹ ਵਾਪਰਦਾ ਆ। ਸੋ ਹੁਣ ਪ੍ਰੋਵੀਡੈਂਸ ਦੇ ਜਿਹੜੇ ਇਲਾਕੇ ਦੇ ਵਿੱਚ FBI ਨੇ
ਉਹਦੀਆਂ ਕੁਝ ਹੋਰ ਵੀਡੀਓਜ਼ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਆ, ਤੇ ਜੇ ਕੋਈ ਕਹਿੰਦੇ ਵੀ ਇਸ ਨੂੰ ਫੜਾਉਣ ਦੇ ਵਿੱਚ ਮਦਦ ਕਰਦਾ ਤੇ ਉਸ ਨੂੰ $50,000 ਦੀ ਜਿਹੜੀ ਇਨਾਮ ਆ ਉਹ ਮਿਲ ਸਕਦਾ ਹੈਗਾ ਆ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਘਟਨਾਕ੍ਰਮ ਹੈਗਾ ਆ, ਉਹਦੇ ਬਾਰੇ ਜਿਹੜਾ ਉਹ ਦੇਖਿਆ ਜਿਹੜਾ ਹੋ ਜਾਊਗਾ। FBI ਨੇ ਜਿਹੜੀ ਇਸ ਦੀਆਂ ਤਸਵੀਰਾਂ ਤੁਰਦੇ ਫਿਰਦੇ ਦੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਆ, ਤੇ ਹੁਣ ਅਜੇ ਉਸ ਨੂੰ ਅਨਨੋਨ ਸਸਪੈਕਟ ਹੀ ਜਿਹੜਾ ਉਹ ਦੱਸਿਆ ਜਾ ਰਿਹਾ ਆ, ਪਰ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹੀ ਬੰਦਾ ਆ ਜਿਸ ਨੇ ਇਹ ਕਤਲੋਗਾਰਤ ਨੂੰ ਅੰਜਾਮ ਦਿੱਤਾ ਜਿਹੜਾ ਉਹ ਹੋ ਸਕਦਾ ਆ। ਸੋ ਕਈ ਜਿਹੜੀਆਂ CCTV ਫੁਟੇਜ ਆ, ਸਿਕਿਉਰਿਟੀ ਵੀਡੀਓਜ਼ ਆ, ਉਸ ਦੀ ਵਰਤੋਂ ਕਰਦੇ ਹੋਏ ਜਿਹੜਾ ਉਹ ਪਤਾ ਲੱਗਾ ਆ। ਕਹਿੰਦੇ ਵੀ ਇੱਕ ਰੈਜ਼ੀਡੈਂਸ ਦੇ ਵਿੱਚ ਬਰੁਕਲਾਈਨ ਮੈਸੇਚਿਊਸਟ ਦੇ ਵਿੱਚ ਮੈਨ ਸ਼ਾਟ ਐਟ ਹੋਮ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਰਿਪੋਰਟ ਕੀਤੀ ਜਿਹੜੀ ਉਹ ਗਈ ਆ, ਤੇ ਹੁਣ ਪਤਾ ਲੱਗਾ ਵੀ ਉਹ 47 ਸਾਲਾਂ ਦਾ ਨੂਨੋ ਜਿਹੜਾ ਉਹ ਲੋਰੀਰੋ ਪੁਰਤਗਾਲ ਦਾ ਨੇਟਿਵ ਆ, ਜਿਹੜਾ ਕਿ ਫੈਕਲਟੀ ਮੈਂਬਰ ਸੀਗਾ MIT ਦੇ ਨਿਊਕਲੀਅਰ ਸਾਇੰਸ ਤੇ ਇੰਜੀਨੀਅਰਿੰਗ ਤੇ ਫਿਜ਼ਿਕਸ ਡਿਪਾਰਟਮੈਂਟ ਦਾ, ਤੇ ਡਾਇਰੈਕਟਰ ਸੀਗਾ MIT ਦੇ ਪਲਾਜ਼ਮਾ ਸਾਇੰਸ ਤੇ ਫਿਊਜ਼ਨ ਸੈਂਟਰ ਦਾ। ਸੋ ਇਸ ਨੂੰ ਇਲਾਕੇ ਦੇ ਹਸਪਤਾਲ ਦੇ ਵਿੱਚ ਮ੍ਰਿਤ ਘੋਸ਼ਿਤ ਸਵੇਰੇ ਕਰ ਦਿੱਤਾ ਜਿਹੜਾ ਉਹ ਗਿਆ ਸੀਗਾ। ਸੋ ਹੁਣ ਇਹ ਮੰਨਿਆ ਜਾ ਰਿਹਾ ਵੀ ਇਹ ਸੇਮ ਹੀ ਬੰਦਾ ਹੋ ਸਕਦਾ ਆ ਜਿਸ ਨੇ ਇਹ 2 ਵੱਖ-ਵੱਖ ਗੋਲੀਕਾਂਡਾਂ ਨੂੰ ਅੰਜਾਮ ਦਿੱਤਾ ਹੈਗਾ ਆ। ਅਗਲੀ ਖਬਰ ਜਿਹੜੀ ਆ ਉਹ ਬੜੀ ਮਾੜੀ ਖਬਰ ਆ ਰਹੀ ਆ। ਇੱਕ ਨੈਸਕਾਰ ਦਾ ਜਿਹੜਾ ਬੜਾ ਸਟਾਰ ਸੀਗਾ, ਲੈਜੈਂਡ ਸੀ, ਗ੍ਰੈਗ ਵਿਫਲ, ਉਹਦੀ ਜਿਹੜੀ ਆ ਪਰਿਵਾਰ ਸਮੇਤ ਮੌਤ ਹੋ ਗਈ ਆ, ਕਿਉਂਕਿ ਅੱਜ ਸਵੇਰੇ ਇੱਕ ਪਲੇਨ ਜਿਹੜਾ ਆ ਉਹ ਕ੍ਰੈਸ਼ ਹੋ ਗਿਆ ਨਾਰਥ ਕੈਰੋਲੀਨਾ ਦੇ ਵਿੱਚ, ਜਿੱਥੇ ਕਿ ਜੋ ਨੈਸਕਾਰ ਦਾ ਗ੍ਰੈਗ ਵਿਫਲ, ਉਹਦੀ ਵਾਈਫ ਤੇ 3 ਬੱਚੇ ਸੀਗੇ। ਇਹ ਸ਼ਾਰਲਟ ਨਾਰਥ ਕੈਰੋਲੀਨਾ ਦੇ ਵਿੱਚ ਜਿਹੜਾ ਰੀਜਨਲ 에ਅਰਪੋਰਟ ਆ, ਉੱਥੇ ਜਹਾਜ਼ ਕ੍ਰੈਸ਼ ਹੋਇਆ ਤੇ ਸਾਰਿਆਂ ਦੀ ਜਿਹੜੀ ਮੌਤ ਹੋ ਗਈ। ਇਸ ਤੋਂ ਬਿਨਾਂ 3 ਜਣੇ ਹੋਰ ਸੀ, ਉਹਨਾਂ ਦੀ ਵੀ ਜਿਹੜੀ ਮੌਤ ਹੋ ਗਈ ਹੈਗੀ ਆ। ਫਸਟ ਸਰਜੈਂਟ ਕ੍ਰਿਸ ਨੌਕਸ ਜੋ ਨਾਰਥ ਕੈਰੋਲੀਨਾ ਹਾਈਵੇ ਪੈਟਰੋਲ ਦੇ ਆ, ਉਹਨਾਂ ਨੇ ਇਹ ਕਿਹਾ ਵੀ ਸਾਰਾ ਪਰਿਵਾਰ ਦੀ ਡੈਥ ਜਿਹੜੀ ਕਨਫਰਮ ਹੋ ਚੁੱਕੀ ਹੈਗੀ ਆ। ਕਹਿੰਦੇ ਵੀ ਵਨ ਆਫ ਦਾ ਵਰਸਟ ਐਵਰ ਕ੍ਰੈਸ਼ ਇਹ ਜਿਹੜਾ ਵਾਪਰਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਵੀ ਇਸ ਡੈਥ ਦੇ ਵਿੱਚ ਜਿਹੜਾ ਆ ਉਹ ਆਪਣਾ ਦੁੱਖ ਜ਼ਾਹਰ ਕੀਤਾ ਹੈਗਾ। ਕਹਿੰਦੇ ਵੀ ਦੁਨੀਆ ਦੇ ਵਿੱਚ 75 ਦੇ ਟੌਪ ਦੇ ਜਿਹੜੇ ਰੇਸ ਲਾਉਣ ਵਾਲੇ ਜਿਹੜੇ ਡਰਾਈਵਰਸ ਆ, ਉਹਨਾਂ ਦੇ ਵਿੱਚੋਂ ਇੱਕ ਜਣਾ ਇਹ ਸੀਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਉਹਨਾਂ ਹਸਪਤਾਲਾਂ ਦੀ ਫੰਡਿੰਗ ਬੰਦ ਕਰ ਦਿੱਤੀ ਆ, ਰਿਵੋਕ ਕਰ ਲਈ ਆ, ਵਾਪਸ ਲੈ ਲਈ ਆ, ਜਿੱਥੇ ਕਹਿੰਦੇ ਵੀ ਬੱਚਿਆਂ ਨੂੰ ਜੈਂਡਰ ਟ੍ਰਾਂਜੀਸ਼ਨ ਕੇਅਰ ਦਿੱਤੀ ਜਾਂਦੀ ਸੀ, ਯਾਨੀ ਕਿ ਜਿਹੜਾ ਲਿੰਗ ਤਬਦੀਲ ਦੇ ਜਿਹੜੇ ਆਪਰੇਸ਼ਨ ਜਾਂ ਜਿੱਥੇ ਉਹ ਉੱਦਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀ ਸੀ, ਉਹਨਾਂ ਹਸਪਤਾਲਾਂ ਦੀ ਜਿਹੜੀ ਫੰਡਿੰਗ ਆ ਉਸ ਨੂੰ ਬੰਦ ਕਰ ਦਿੱਤਾ ਹੈ। ਕਹਿੰਦੇ ਵੀ ਮੈਡੀਕੇਅਰ ਤੇ ਮੈਡੀਕੇਡ ਫੰਡਸ ਉਹਨਾਂ ਨੂੰ ਨਹੀਂ ਜਿਹੜੇ ਉਹ ਮਿਲਣਗੇ। ਇਹਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਅੱਜ ਕੱਲ੍ਹ ਇੱਥੇ ਇੱਕ ਰੌਲਾ ਜਿਹਾ ਚੱਲਦਾ ਹੈ ਟਰਾਂਸਜੈਂਡਰ ਵਾਲਾ, ਵੀ ਬੰਦੇ ਮੁੰਡੇ ਜਿਹੜੇ ਕੁੜੀਆਂ ਬਣੀ ਜਾਂਦੇ, ਕੁੜੀਆਂ ਕਈ ਜਿਹੜੇ ਉਹ ਮੁੰਡੇ ਬਣੀ ਜਾਂਦੇ ਆ। ਉਸ ਮਾਮਲੇ ਦੇ ਵਿੱਚ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਇੱਕ ਨਵਾਂ ਫੈਸਲਾ ਲਿਆ ਆ ਵੀ ਫੰਡਿੰਗ ਜਿਹੜੀ ਆ ਇਸ ਦੇ ਵਿੱਚ ਉਹ ਬੰਦ ਕਰਨ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹਦੇ ਨਾਲ ਕਾਫੀ ਜ਼ਿਆਦਾ ਅਸਰ ਜਿਹੜੀ ਇਸ ਕੇਅਰ ਦੇ ਉੱਤੇ ਜੈਂਡਰ ਰੀਫਾਰਮਿੰਗ ਜਾਂ ਜੈਂਡਰ ਚੇਂਜ ਵਾਲੀ ਦੇ ਵਿੱਚ ਫਰਕ ਪੈਣ ਜਾ ਰਿਹਾ ਹੈ। ਹੈਲਥ ਸਕੱਤਰ ਰੋਬਰਟ ਐਫ ਕੈਨਡੀ ਜੂਨੀਅਰ, ਉਹਨਾਂ ਨੇ ਅੱਜ ਨਿਊਜ਼ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਕਿਹਾ ਵੀ ਉਹਨਾਂ ਨੇ ਇੱਕ ਡੈਕਲੇਰੇਸ਼ਨ ਅੱਜ ਸਾਈਨ ਕਰ ਦਿੱਤੀ ਆ। ਸੈਕਸ ਰਿਜੈਕਟਿੰਗ ਪ੍ਰੋਸੀਜਰਸ, ਕਹਿੰਦੇ ਵੀ ਮੈਡੀਕਲ ਡੇਂਜਰ ਇਹਨਾਂ ਦੇ ਨਾਲ ਹੁੰਦਾ ਹੈ, ਖਤਰਾ ਜਿਹੜਾ ਉਹ ਬਣਦਾ ਆ, ਤੇ ਬੱਚਿਆਂ ਦੇ ਉੱਤੇ ਨਾ ਜਿਹੜਾ ਉਹ ਖਤਮ ਹੋਣ ਵਾਲਾ, ਨਾ ਮਿਟਣ ਵਾਲਾ ਜਿਹੜਾ ਹਾਰਮਾਨ ਨੁਕਸਾਨ ਆ ਉਹ ਉਹਨਾਂ ਦੇ ਬੱਚਿਆਂ ਦੇ ਨਾਲ ਹੋ ਜਾਂਦਾ ਆ। ਕਹਿੰਦੇ ਵੀ ਇਹ ਇੱਕ ਜੰਕ ਸਾਇੰਸ ਆ, ਆਈਡੀਓਲੋਜੀਕਲ ਪਰਸੂਏਟ ਆ, ਇਹਦੇ ਵਿੱਚ ਬੱਚਿਆਂ ਦੀ ਭਲਾਈ ਬਿਲਕੁਲ ਵੀ ਨਹੀਂ ਹੁੰਦੀ। ਸੋ ਇਸ ਨਵੀਆਂ ਰੈਗੂਲੇਸ਼ਨਸ ਦੇ ਨਾਲ ਇਹ ਕਹਿੰਦੇ ਵੀ ਇਸ ਨੂੰ ਟੋਟਲੀ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਅਮਰੀਕਾ ਦੇ ਕੋਲ ਸੱਚਮੁੱਚ ਹੀ ਇਹ ਕਲੇਮ ਹੈਗਾ ਵੀ ਉਹ ਵੈਨਜ਼ੂਏਲਾ ਦਾ ਜਿਹੜਾ ਆਇਲ ਆ ਉਹ ਰੱਖ ਸਕਦੇ ਹੈਗੇ ਆ। ਇਹ ਸਟੀਫਨ ਮਿਲਰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਆ, ਉਹਨਾਂ ਨੇ ਇਹ ਕਿਹਾ ਹੈਗਾ। US ਦੀਆਂ ਕੰਪਨੀਆਂ ਨੇ ਵੈਨਜ਼ੂਏਲਾ ਦੇ ਜਿਹੜੇ ਆਇਲ ਫੀਲਡਸ ਆ ਉਹਨਾਂ ਨੂੰ 1970ਵਿਆਂ ਦੇ ਵਿੱਚ ਡਿਵੈਲਪ ਕੀਤਾ ਸੀ। ਬਾਅਦ ਦੇ ਵਿੱਚ ਜਿਹੜਾ ਮੁਲਕ ਆ ਉਹ ਨੈਸ਼ਨਲਾਈਜ਼ ਹੋ ਗਿਆ ਤੇ ਉਹਨਾਂ ਨੇ ਸਾਰਾ ਆਪ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈਗਾ।
ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਸਾਰਾ ਜਿਹੜਾ ਆ ਆਇਲ ਵੈਨੇਜ਼ੁਏਲਾ ਤੋਂ ਬਾਹਰ ਆ ਰਿਹਾ ਜਾਂ ਵੈਨੇਜ਼ੁਏਲਾ ਨੂੰ ਜਾ ਰਿਹਾ ਉਹਨੂੰ ਰੋਕਣ ਜਾ ਰਹੇ ਆ, ਟੋਟਲ ਤੇ ਕੰਪਲੀਟ ਬਲੋਕੇਡ ਕਰਨ ਜਾ ਰਹੇ ਹੈਗੇ ਆ। ਜਿਹੜੇ ਵੀ ਆਇਲ ਟੈਂਕਰਸ ਹੈਗੇ ਆ, ਚਾਹੇ ਉਹ ਵੈਨੇਜ਼ੁਏਲਾ ਨੂੰ ਜਾ ਰਹੇ ਆ ਜਾਂ ਉੱਥੋਂ ਬਾਹਰ ਹੋਰ ਕਿਸੇ ਮੁਲਕ ਨੂੰ ਜਾ ਰਹੇ ਆ। ਇਹ ਜਿਹੜਾ ਕਮੈਂਟ ਆ ਸਟੀਫਨ ਮਿਲਰ ਦਾ ਉਸ ਟਾਈਮ ਆਇਆ ਜਦੋਂ ਯੂਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਸਟੇਟਮੈਂਟ ਦਿੱਤੀ ਸੀ, ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕਾ ਹੈਗਾ। ਕਹਿੰਦੇ ਵੀ ਯੂਐਸ ਦੇ ਵਨ ਆਫ ਦਾ ਲਾਰਜੈਸਟ ਮਿਲਟਰੀ ਫੋਰਸ ਹੁਣ ਪਿਛਲੇ ਦਹਾਕੇ ਦੇ ਹਿਸਾਬ ਨਾਲ ਜੇ ਦੇਖੀ ਜਾਵੇ ਇਸ ਵੇਲੇ ਕੋਸਟ ਆਫ ਵੈਨੇਜ਼ੁਏਲਾ ਤੇ ਇਕੱਠੀ ਕਰ ਦਿੱਤੀ ਹੈਗੀ ਆ। ਸੋ ਬਹੁਤ ਸਾਰੇ ਲੋਕ ਇਹ ਸੋਚ ਰਹੇ ਹੋ ਸਕਦਾ ਯੂਐਸ ਉੱਥੇ ਅਟੈਕ ਵੀ ਕਰ ਦੇਵੇ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 90 ਲੋਕ ਵੈਨੇਜ਼ੁਏਲਾ ਤੋਂ ਜਿਹੜੇ ਬੋਟ ਰਾਹੀਂ ਬਾਹਰ ਜਾ ਰਹੇ ਉਹ ਮਾਰੇ ਜਾ ਚੁੱਕੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਵਾਰ-ਵਾਰ ਕਹਿ ਰਿਹਾ ਵੀ ਉਹ ਡਰੱਗ ਟ੍ਰੈਫਿਕਿੰਗ ਕਰ ਰਹੇ ਹੈਗੇ ਆ, ਇਸ ਕਰਕੇ ਅਸੀਂ ਉਹਨਾਂ ਨੂੰ ਮਾਰ ਰਹੇ ਹੈਗੇ ਆ। ਤੇ ਪਰ ਵੈਨੇਜ਼ੁਏਲਾ ਤੇ ਅਮਰੀਕਾ ਨੂੰ ਲੈ ਕੇ ਇਸ ਵਾਰੀ ਜਿੱਦਾਂ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਆ ਤੇ ਟਰੰਪ ਉਹਨਾਂ ਨੇ ਤਾਂ ਇੱਕ ਵਾਰੀ ਮੀਟਿੰਗ ਕਰਕੇ ਜੋ ਵੈਨੇਜ਼ੁਏਲਾ ਦਾ ਲੀਡਰ ਮਦੂਰੋ ਆ ਉਹਨੂੰ ਕਹਿ ਤਾ ਸੀ ਭਾਈ ਤੂੰ ਆਪਣਾ ਮੁਲਕ ਛੱਡ ਕੇ ਚੱਲਾ ਜਾ, ਧੱਕੇ ਨਾਲ ਬੈਠਾ ਆ। ਕਿਉਂਕਿ ਜਿਹੜੀ ਆਪੋਜੀਸ਼ਨ ਦੀ ਲੀਡਰ ਆ ਉਹਨੂੰ ਅੰਦਰ ਕੀਤਾ ਹੋਇਆ ਸੀ। ਉਹ ਵੋਟਾਂ 'ਚ ਜਿੱਤ ਵੀ ਗਈ ਸੀ ਪਰ ਮਦੂਰੋ ਨੇ ਆਪਣਾ ਕਬਜ਼ਾ ਕਾਇਮ ਰੱਖਿਆ ਤੇ ਪਰ ਮਦੂਰੋ ਕਹਿੰਦੇ ਇੱਕ ਟਾਈਮ ਤੇ $300 ਮਿਲੀਅਨ ਜਿਹੜਾ ਯੂਐਸ ਦਾ ਮੰਗ ਰਿਹਾ ਸੀ। ਸੋ ਹਜੇ ਤੱਕ ਕੋਈ ਜਿਹੜੀ ਡੀਲ ਆ ਉਹ ਨਹੀਂ ਬਣੀ, ਪਰ ਜਿਹੜੀ ਸਿਚੁਏਸ਼ਨ ਆ ਵੈਨੇਜ਼ੁਏਲਾ ਦੇ ਕੋਸਟ ਤੇ ਕਾਫੀ ਟੈਂਸ ਬਣੀ ਹੋਈ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਆਪਾਂ ਕਰਦੇ ਹਾਂ, ਆਉਂਦੇ ਦਿਨਾਂ ਦੇ ਵਿੱਚ ਮੌਸਮ ਕਰਵਟ ਬਦਲ ਰਿਹਾ ਆ, ਜਿੱਥੇ 2 ਵੀਕ 2-2.5 ਵੀਕ 3 ਵੀਕ ਹੀ ਬਾਰਿਸ਼ ਵਗੈਰਾ ਨਹੀਂ ਹੋਈ। ਵੈਟ ਸੀਜ਼ਨ ਦੀ ਸਾਰੇ ਜਾਣੇ ਭਾਲ ਦੇ ਵਿੱਚ ਸੀਗੇ, ਇੰਤਜ਼ਾਰ ਦੇ ਵਿੱਚ ਸੀ ਕਹਿ ਸਕਦੇ ਹਾਂ ਵੀ ਮੀਂਹ ਪਊਗਾ। ਆਉਂਦੇ ਜਿਹੜੇ ਵੀਕ ਦੇ ਵਿੱਚ ਇਸ ਜਿਹੜੇ ਵੀਕਐਂਡ ਤੋਂ ਕਹਿੰਦੇ ਵੀ ਲਗਾਤਾਰ 1 ਹਫ਼ਤੇ ਤੱਕ ਖਾਸ ਕਰਕੇ ਨਰਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਮੀਂਹ ਜਿਹੜਾ ਉਹ ਪਊਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਇਸ ਮੀਂਹ ਦੀ ਮਾਰ ਜਿਹੜੀ ਉਹ ਰਹਿਣ ਵਾਲੀ ਹੈ, ਜੋ ਕਿ ਇਸ ਟਾਈਮ ਅਤ ਜ਼ਰੂਰੀ, ਅਤ ਲੋੜੀਂਦਾ ਹੈਗਾ ਆ। ਸੋ ਉਹਦੇ ਕਰਕੇ ਸਾਰਿਆਂ ਨੂੰ ਪਹਿਲਾਂ ਹੀ ਇੱਕ ਹਿਸਾਬ ਦੇ ਨਾਲ ਅਲਰਟ ਕੀਤਾ ਜਿਹੜਾ ਉਹ ਜਾ ਰਿਹਾ ਆ। ਜਦੋਂ ਲਗਾਤਾਰ ਇੰਨੇ ਦਿਨ ਮੀਂਹ ਪੈਂਦਾ ਹੈ ਤਾਂ ਓਬਵੀਅਸਲੀ ਜਲ ਥਲ ਹੁੰਦੀ ਹੈ ਤੇ ਕਈ ਥਾਵਾਂ ਦੇ ਉੱਤੇ ਫਲੈਸ਼ ਫਲੱਡ ਵਰਗੀ ਸੰਭਾਵਨਾ ਵੀ ਜਿਹੜੀ ਉਹ ਬਣ ਸਕਦੀ ਆ। ਸੋ ਸਾਰਿਆਂ ਨੂੰ ਇਹੀ ਬੇਨਤੀ ਜਿਹੜੀ ਉਹ ਕੀਤੀ ਜਾ ਰਹੀ ਆ ਵੀ ਭਾਈ ਜਿਹੜਾ ਇਸ ਬਾਬਤ ਧਿਆਨ ਰੱਖਿਆ ਜਾਵੇ। ਆਉਂਦੇ ਜਿਹੜੇ ਆ ਉਹ ਹਫ਼ਤਾ ਡੇਢ ਹਫ਼ਤਾ ਕਾਫੀ ਮੀਂਹ ਪੈਣ ਦੀ ਸੰਭਾਵਨਾ ਖਾਸ ਕਰਕੇ ਨਰਦਰਨ ਕੈਲੀਫੋਰਨੀਆ ਦੇ ਵਿੱਚ ਦੱਸੀ ਜਾ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਸਨ 2026 ਦੇ ਵਿੱਚ ਮਿਨੀਮਮ ਬੇਸ $16 ਤੇ 90 ਸੈਂਟ ਹੋ ਜਾਊਗੀ। ਫੈਡਰਲ ਲੈਵਲ ਦੇ ਉੱਤੇ ਹਜੇ ਵੀ ਜਿਹੜੀ ਮਿਨੀਮਮ ਵੇਜ ਆ ਉਹ $7 ਤੇ 25 ਸੈਂਟ ਹੈਗੀ ਆ। ਫਾਸਟ ਫੂਡ ਤੇ ਹੋਰ ਹੈਲਥ ਕੇਅਰ ਦੇ ਜਿਹੜੇ ਵਰਕਰਸ ਆ ਉਹਨਾਂ ਦੀ ਜਿਹੜੀ ਮਿਨੀਮਮ ਵੇਜ ਆ ਉਹ $16 90 ਸੈਂਟ ਹੋ ਜਾਊਗੀ। ਇਹ 40 ਸੈਂਟ ਇਨਕਰੀਜ਼ ਆ ਜੋ ਹੋਣ ਵਾਲਾ ਜਿਹੜਾ ਇਸ ਵੇਲੇ ਰੇਟ ਹੈਗਾ ਉਸ ਤੋਂ। ਟਰੰਪ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਮਿਨੀਮਮ ਵੇਜ ਜ਼ਿਆਦੇ ਆ ਉਹਦੇ ਕਰਕੇ ਜਿਹੜੇ ਬਿਜ਼ਨੈਸਸ ਹਰਟ ਹੋਏ ਆ। ਪਰ ਕੈਲੀਫੋਰਨੀਆ ਦੇ ਵਿੱਚ ਜੋ ਮਿਨੀਮਮ ਵੇਜ ਆ ਉਹ ਮੈਨੂੰ ਲੱਗਦਾ ਵੀ ਲਗਭਗ ਸਾਰੀਆਂ ਸਟੇਟਾਂ ਨਾਲੋਂ ਸਭ ਤੋਂ ਜ਼ਿਆਦਾ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਕਰਦੇ ਆ, ਪੰਜਾਬੀ ਪਤਾ ਨੀ ਕਿਹੜੇ ਕੰਮਾਂ ਦੇ ਵਿੱਚ ਪਏ ਆ ਤੇ ਹੁਣ ਆਲਰੇਡੀ ਆਪਾਂ ਨੂੰ ਪਤਾ ਵੀ ਕਿੰਨੀ ਬਦਨਾਮੀ ਦਾ ਦੌਰ ਜਿਹੜਾ ਉਹ ਚੱਲ ਰਿਹਾ, ਵੀ ਕਿਸ ਤਰੀਕੇ ਦੇ ਨਾਲ ਤੁਹਾਨੂੰ ਦੂਰਬੀਨ ਨਾਲ ਦੇਖਦੇ ਆ। 2 ਅਜਿਹੀਆਂ ਖਬਰਾਂ ਆ ਰਹੀਆਂ ਆ ਜਿਸ ਦੇ ਵਿੱਚ ਰੇਪ ਤੇ ਸੈਕਸ਼ੂਅਲ ਅਸਾਲਟ ਦੇ ਲਿਊਡ ਐਕਟਸ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਸਾਹਮਣੇ ਹੋਈਆਂ ਆ। ਇੱਕ ਉਬਰ ਡਰਾਈਵਰ ਜਿਹੜਾ ਦੱਸਿਆ ਜਾ ਰਿਹਾ ਵੀ ਇੱਕ 35 ਸਾਲਾਂ ਦਾ ਬੰਦਾ ਆ ਜਿਸ ਦਾ ਨਾਮ ਸਿਮਰਨਜੀਤ ਸੇਖੋਂ ਆ। ਇਸ ਨੂੰ ਵੈਂਚੂਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਦੇ ਦੁਆਰਾ ਚਾਰਜ ਕੀਤਾ ਗਿਆ ਆ ਵੀ ਇੱਕ ਬੇਹੋਸ਼ ਇਨਸਾਨ ਦੇ ਨਾਲ ਉਸ ਦੇ ਦੁਆਰਾ ਰੇਪ ਜਿਹੜਾ ਉਹ ਕੀਤਾ ਗਿਆ ਆ। ਕਹਿੰਦੇ ਵੀ ਇਸ ਨੂੰ ਐਗਰਾਵੇਟਿੰਗ ਫੈਕਟਰ ਆਫ ਦਾ ਵਿਕਟਮ, ਜਦ ਕਿ ਉਹ ਵਨਰੇਬਲ ਸੀਗਾ, ਉਹ ਬੇਹੋਸ਼ ਸੀ, ਉਸ ਬਾਬਤ ਚਾਰਜ ਜਿਹੜਾ ਉਹ ਕੀਤਾ ਗਿਆ ਆ। ਕੋਰਟ ਅਪੀਅਰੈਂਸ ਇਸ ਦੀ ਹੋ ਚੁੱਕੀ ਆ ਤੇ ਇਸ ਨੇ ਨਾਟ ਗਿਲਟੀ ਪਲੀ ਕੀਤਾ ਆ। ਵੈਂਚੂਰਾ ਕਾਉਂਟੀ ਆਫਿਸ ਇਹ ਕਹਿੰਦਾ ਆ ਵੀ ਜਿਹੜਾ ਸੇਖੋਂ ਉਬਰ ਡਰਾਈਵਰ ਆ ਉਸਨੇ ਵਿਕਟਮ ਨੂੰ ਚੱਕਿਆ, ਜੋ ਕਿ 21 ਸਾਲਾਂ ਦੀ ਇੱਕ ਔਰਤ ਸੀਗੀ, ਥਾਊਜ਼ੈਂਡ ਓਕਸ ਬਾਰ ਤੋਂ 27 ਨਵੰਬਰ ਨੂੰ ਤਕਰੀਬਨ ਰਾਤ ਨੂੰ 1 ਵਜੇ ਤੇ ਬਾਅਦ ਦੇ ਵਿੱਚ ਉਹਦੇ ਘਰੇ ਲੈ ਕੇ ਗਿਆ, ਜਿੱਥੇ ਇਹ ਬੇਹੋਸ਼ ਸੀਗੀ, ਨਸ਼ੇ ਦੇ ਵਿੱਚ ਹੋ ਸਕਦੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਸਨੇ ਇਸ ਬੀਬੀ ਦੇ ਨਾਲ ਕੁਕਰਮ ਜਿਹੜਾ ਉਹ ਕੀਤਾ ਹੈਗਾ ਆ। ਸੋ ਇਸ ਮੌਕੇ ਇਸ ਨੂੰ
ਕਸਟਡੀ ਦੇ ਵਿੱਚ ਰੱਖਿਆ ਆ। ਵੈਂਚੂਰਾ ਕਾਉਂਟੀ ਸੁਪੀਰੀਅਰ ਕੋਰਟ ਨੇ $5 ਲੱਖ ਦੀ ਜਿਹੜੀ ਆ ਇਸ ਦੇ ਉਲਟ ਬੇਲ ਰੱਖੀ ਆ। ਸੋ ਇਹ ਘਟਨਾ ਜਿਹੜੀ ਹਰਜੋਤ ਸਿੰਘ ਜੀ ਵੇਕਰਸਫੀਲਡ ਦੇ ਜਿਹੜੇ ਰਹਿਣ ਵਾਲੇ ਥਾਊਜ਼ੈਂਡ ਓਕਸ ਇਲਾਕੇ ਦੀ ਆਈ ਆ। ਇੱਕ ਸਟੈਨਿਸਲਸ ਕਾਉਂਟੀ ਸ਼ੈਰਿਫ ਆਫਿਸ ਦੇ ਸਪੈਸ਼ਲ ਵਿਕਟਮ ਯੂਨਿਟ ਨੇ ਦੱਸਿਆ ਵੀ ਕੀਜ਼ ਦਾ ਰਹਿਣ ਵਾਲਾ ਜਸਪਾਲ ਸਿੰਘ, ਜਿਸ ਦੀ ਉਮਰ 36 ਸਾਲ ਆ, ਉਸ ਨੂੰ ਇੱਕ ਨਾਬਾਲਗ ਦੇ ਨਾਲ ਕਈ ਚਿਰ ਤੋਂ ਸੈਕਸ਼ੂਅਲ ਅਬਿਊਜ਼ ਕਰਨ ਦੇ ਮਾਮਲੇ ਦੇ ਵਿੱਚ ਲਿਊਡ ਐਕਟ, ਅਸ਼ਲੀਲ ਹਰਕਤਾਂ ਉਸ ਬੱਚੇ ਦੇ ਨਾਲ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਆ। ਇਹਨੂੰ ਕਹਿੰਦੇ ਵੀ ਬੱਚੇ ਦਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਝਾਂਸਾ ਦੇ ਕੇ ਅੰਡਰਕਵਰ ਏਜੰਟਸ ਦੇ ਦੁਆਰਾ ਪਿਟਮੈਨ ਹਾਈ ਸਕੂਲ ਦੇ ਵਿੱਚ ਸੱਦਿਆ ਗਿਆ, ਜਿੱਥੇ ਅੰਡਰਕਵਰ ਸ਼ੈਰਿਫ ਆਫਿਸ ਦੇ ਡਿਟੈਕਟਿਵ ਆ, ਉਹਨਾਂ ਦੇ ਦੁਆਰਾ ਜਸਪਾਲ ਸਿੰਘ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਵਿਕਟਮ ਨੇ ਰਿਪੋਰਟ ਕੀਤਾ ਸੀ ਵੀ ਉਸ ਦੇ ਨਾਲ ਬੜੇ ਲੰਮੇ ਸਮੇਂ ਤੋਂ ਇਸ ਦੇ ਦੁਆਰਾ ਅਬਿਊਜ਼ ਕੀਤਾ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਸ ਨੂੰ ਮਿਲਣ ਦੇ ਲਈ ਉਹਨਾਂ ਨੇ ਇਹ ਜਾਲ ਜਿਹੜਾ ਉਹ ਬਣਿਆ ਤੇ ਇਹ ਟਰੈਪ ਦੇ ਵਿੱਚ ਇਸ ਨੂੰ ਫਸਾ ਲਿਆ ਤੇ ਫਿਰ ਇਵੈਂਚੁਅਲੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਵੀ ਜਸਪਾਲ ਸਿੰਘ ਨੇ ਜਿਹੜੇ ਡਿਟੈਕਟਿਵ ਦੇ ਕੋਲ ਐਲੀਗੇਸ਼ਨ ਜਿਹੜੇ ਇਸ ਦੇ ਉਲਟ ਲੱਗੇ ਸੀਗੇ ਵੀ ਉਹਨਾਂ ਨੂੰ ਮੰਨਿਆ ਹੈਗਾ ਆ। ਹੁਣ ਸਟੈਨਿਸਲਸ ਕਾਉਂਟੀ ਪਬਲਿਕ ਸੇਫਟੀ ਸੈਂਟਰ ਦੇ ਵਿੱਚ ਇਸ ਨੂੰ ਬੁੱਕ ਕੀਤਾ ਗਿਆ ਆ। 14 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਲਿਊਡ ਐਕਟ ਦੇ ਵਿੱਚ ਅਬਿਊਜ਼ ਕਰਨ ਦੇ ਮਾਮਲੇ ਦੇ ਵਿੱਚ ਇਹ ਗ੍ਰਿਫਤਾਰ ਹੋਇਆ ਆ। ਇਸ ਦੇ ਉੱਤੇ ਇੰਟੈਂਟ ਟੂ ਕਮਿਟ ਅ ਸੈਕਸ ਕ੍ਰਾਈਮ, ਅਰੇਂਜਿੰਗ ਅ ਮੀਟਿੰਗ ਵਿਦ ਮਾਈਨਰ ਫਾਰ ਸੈਕਸ਼ੂਅਲ ਪਰਪਸ, ਇਹ ਜਿਹੜੇ ਚਾਰਜ ਲੱਗੇ ਆ। ਸੋ ਪਿਟਮੈਨ ਹਾਈ ਸਕੂਲ ਦਾ ਇਹ ਸਟੂਡੈਂਟ ਦੱਸਿਆ ਜਿਹੜਾ ਉਹ ਜਾ ਰਿਹਾ ਆ ਤੇ ਇਸ ਨੂੰ ਵੀ $5 ਲੱਖ ਦੀ ਬੌਂਡ ਦੇ ਉੱਤੇ ਜਿਹੜਾ ਇਸ ਟਾਈਮ ਹਿਰਾਸਤ ਦੇ ਵਿੱਚ ਰੱਖਿਆ ਹੈਗਾ। ਸੋ ਭਾਈ ਇਹ ਕਿਹੜੇ ਕੰਮਾਂ ਦੇ ਵਿੱਚ ਤੁਸੀਂ ਜਿਹੜਾ ਉਹ ਪਏ ਹੋਏ ਆ? ਇੱਕ ਪਾਸੇ ਤਾਂ ਆਲਰੇਡੀ ਇਮੀਗ੍ਰੈਂਟਸ ਮਾਈਕਰੋਸਕੋਪ ਦੇ ਅੰਡਰ ਜਿਹੜਾ ਉਹ ਚੱਲ ਰਹੇ ਆ ਤੇ ਜਦੋਂ ਸੈਕਸ਼ੂਅਲ ਚਾਈਲਡ ਪ੍ਰੋਡੇਟਰ ਵਾਲਾ ਕੰਮ ਜਿਹੜਾ ਤੁਸੀਂ ਕਰਦੇ ਆ ਜਾਂ ਰੇਪ ਵਾਲੀਆਂ ਚੀਜ਼ਾਂ ਤੁਹਾਡੇ ਉਲਟ ਜਿਹੜੇ ਚਾਰजेस ਜਦੋਂ ਆਉਂਦੇ ਆ ਤਾਂ ਉਹਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਦਾ ਜਿਹੜਾ ਖਾਮਿਆਜ਼ਾ ਬਾਕੀ ਕਮਿਊਨਿਟੀ ਨੂੰ ਭੁਗਤਣਾ ਪੈਣਾ ਹੈਗਾ ਆ। ਸਾਰੇ ਜਿਹੜੇ ਲੋਕਲ ਪੇਪਰ ਆ, ਟੀਵੀ ਸਟੇਸ਼ਨ, ਉਹਨਾਂ ਦੇ ਸਾਰਿਆਂ ਦੇ ਨਿਊਜ਼ ਹੈਗੀਆਂ ਆ। ਸੋ ਬਹੁਤ ਹੀ ਮਾੜੀ ਗੱਲ ਆ। ਇਦਾਂ ਦੀ ਇੱਕ ਪਿੱਛੇ ਕੈਨੇਡਾ ਦੇ ਵਿੱਚ ਵੀ ਇੱਕ ਆਪਣੇ ਬੰਦੇ ਨੇ ਕੀਤੀ ਸੀ। ਸੋ ਇੱਕ ਵਾਰੀ ਤੁਸੀਂ ਇਦਾਂ ਦਾ ਕੋਈ ਗਲਤ ਕੰਮ ਕਰ ਲੈਂਦੇ ਆ ਤੇ ਸਾਰੀ ਉਮਰ ਫਿਰ ਤੁਹਾਡਾ ਨਾਂ ਜਿਹੜਾ ਸੈਕਸ ਅਫੈਂਡਰ ਲਿਸਟ ਦੇ ਵਿੱਚ ਰਹਿੰਦਾ ਆ। ਜਿੱਥੇ ਵੀ ਕਿਤੇ ਤੁਸੀਂ ਜਾਂਦੇ ਆ ਤੁਹਾਨੂੰ ਐਡਰੈਸ ਦੱਸਣਾ ਪੈਂਦਾ। ਜਦੋਂ ਲੋਕ ਕੋਈ ਘਰ ਖਰੀਦਦੇ ਆ, ਦੇਖਦੇ, ਉਹ ਸਾਰੀ ਲਿਸਟ ਇੱਥੋਂ ਤੱਕ ਜਿਹੜੀ ਆ ਕਈ verify ਨਾ ਕਰਦੇ ਹੈਗੇ ਆ। ਰੈਂਟਰ ਨਾ ਕਰਾ ਦਿੰਦੇ, ਰੈਂਟ ਤੇ ਨਹੀਂ ਦਿੰਦੇ ਲੋਕ, ਉੱਥੇ ਰਹਿਣ ਨਹੀਂ ਦਿੰਦੇ, ਬੜਾ ਕੁਝ ਹੁੰਦਾ ਹੈ। ਸੋ ਇਹ ਪੱਕਾ ਕਾਲਾ ਦਾਗ ਜਿਹੜਾ ਉਹ ਤੁਹਾਡੇ ਧੱਬਾ ਜਿਹੜਾ ਉਹ ਲੱਗ ਜਾਂਦਾ ਹੈ। ਜੀ। ਸੋ ਬਿਲਕੁਲ ਇਹ ਕਹਿੰਦੇ ਵੀ ਐਕਚੁਅਲ ਇਹ ਕੀਜ਼ ਸ਼ਹਿਰ ਦਾ ਰਹਿਣ ਵਾਲਾ 36 ਸਾਲਾਂ ਦਾ ਤੇ ਜੋ ਉੱਥੇ ਪਿਟਮੈਨ ਹਾਈ ਸਕੂਲ ਪਾਰਕਿੰਗ ਲਾਟ ਉੱਥੇ ਇਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਸੀ। ਸੋ ਬਹੁਤ ਸਾਰੇ ਜਿਹੜੇ ਨਿਊਜ਼ਪੇਪਰ ਆ ਉਹ $5 ਲੱਖ ਦੀ ਜਿਹੜੀ ਇਹਦੀ ਬੇਲ ਆ ਉਹ ਦੱਸ ਰਹੇ ਨੇ। ਜੀ ਜੀ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕਹਿੰਦੇ ਕਿਡਨੈਪਿੰਗ ਤੇ ਇਲੀਗਲ ਸੇਲਸ ਆਫ ਫਾਇਰ ਆਰਮ ਦੇ ਨੈਰਕੋਟਿਕਸ ਦੇ ਸੰਬੰਧ ਦੇ ਵਿੱਚ ਪਿਉਂਟੇ 13 ਗੈਂਗ ਦੇ ਜਿਹੜੇ ਆ ਕਾਫੀ ਲੋਕਾਂ ਨੂੰ 16 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ। ਬਹੁਤੇ ਸਾਰੇ ਇਹਨਾਂ 'ਚ ਜਿਹੜੇ ਹੈਗੇ ਆ ਉਹ ਸਪੈਨਿਸ਼ ਮੂਲ ਦੇ ਹੈਗੇ ਆ। ਵਿਕਟਰ ਸੈਂਚੇਜ਼, ਆਜ਼ੀਆ ਕੈਸਟਰੋ, ਆਈਜ਼ੈਕ ਐਸਟਰਾਡਾ, ਹੈਦਰ, ਡੋਮਿਨਿਕ ਔਰਲੈਂਡਸ, ਐਂਡਰੀਅਨ ਲੋਪੇਜ਼, ਲੈਰੀ ਕੈਸਟੀਲੋ, ਇਹਨਾਂ ਦੇ ਨਾਂ ਦੱਸੇ ਗਏ ਆ। ਤੇ ਕਹਿੰਦੇ ਵੀ ਸੈਨ ਗੈਬਰੀਅਲ ਵੈਲੀ ਬੇਸਡ ਜਿਹੜਾ ਮੈਕਸੀਕਨ ਮਾਫੀਆ, ਉਹਦਾ ਲਿੰਕ ਪਿਉਂਟੋ 13 ਸਟਰੀਟ ਗੈਂਗ ਦੇ ਨਾਲ ਆ। ਇਹ ਲਾਸ ਐਂਜਲਸ ਦੇ ਵਿੱਚ ਅਰੈਸਟ ਕੀਤੇ ਗਏ ਆ। ਯੂਐਸ ਅਟਾਰਨੀ ਦਾ ਆਫਿਸ ਜੋ ਸੈਂਟਰਲ ਕੈਲੀਫੋਰਨੀਆ ਦਾ ਹੈਗਾ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਇਹਨਾਂ ਦੇ ਕੋਲ ਫਿਰ 71 ਫਾਇਰ ਆਰਮਸ, ਜਿਹਦਾ 14 ਰਾਈਫਲਸ, ਮਸ਼ੀਨ ਗਨ ਕਨਵਰਸ਼ਨ ਡਿਵਾਈਸ, 4 ਸ਼ਾਰਟ ਬੈਰਲਡ ਰਾਈਫਲਸ, 3 ਫਾਇਰ ਆਰਮ ਵਿਦ ਸੀਰੀਅਲ ਨੰਬਰਸ, 3 ਪੀਸ ਆਫ ਬਾਡੀ ਆਰਮਰ ਤੇ ਹਜ਼ਾਰਾਂ ਦੇ ਕਰੀਬ ਜਿਹੜਾ ਰਾਉਂਡਸ ਆਫ ਐਮੂਨੀਸ਼ਨ ਤੇ $9500 ਜਿਹੜਾ ਕੈਸ਼ ਆ ਉਹ ਫੜਿਆ ਗਿਆ। ਜੀ। ਕੈਲੀਫੋਰਨੀਆ ਡੀਐਮਵੀ ਨੇ ਟੈਸਲਾ ਨੂੰ ਚੇਤਾਵਨੀ ਦਿੱਤੀ ਆ ਵੀ ਉਹਨਾਂ ਦੇ ਉੱਤੇ 30 ਦਿਨ ਦਾ ਸੇਲ ਬੈਨ ਲੱਗ ਸਕਦਾ ਆ, ਕਿਉਂਕਿ ਕਹਿੰਦੇ ਵੀ ਉਹ ਜਿਹੜਾ ਆਟੋ ਪਾਇਲਟ ਦਾ ਸ਼ਬਦ ਆ ਉਸ ਦੀ ਗਲਤ ਵਰਤੋਂ ਕਰ ਰਹੇ। ਕਹਿੰਦੇ ਵੀ ਉਹ ਮਿਸਲੀਡਿੰਗ ਹੈਗਾ ਆ।
ਡੀਐਮਵੀ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਜਿਹੜੀ ਇਲੈਕਟ੍ਰਿਕ ਵਹੀਕਲ ਦੀ ਮਾਰਕੀਟਿੰਗ ਦੇ ਵਿੱਚ ਉਹ ਆਟੋ ਪਾਇਲਟ ਦੀ ਜਿਹੜਾ ਟਰਮ ਆ ਗਲਤ ਵਰਤ ਰਹੇ ਆ। ਫੁੱਲ ਸੈਲਫ ਡਰਾਈਵਿੰਗ ਕੈਪੇਬਿਲਿਟੀ ਕਹਿੰਦੇ ਵੀ ਇੱਕ ਮਿਸਲੀਡਿੰਗ ਡਿਸਕ੍ਰਿਪਸ਼ਨ ਹੈਗਾ ਆ। ਕਹਿੰਦੇ ਵੀ ਐਡਵਾਂਸ ਡਰਾਈਵਿੰਗ ਅਸਿਸਟੈਂਟ ਫੀਚਰ ਇਸ ਨੂੰ ਮੰਨਿਆ ਜਾਂਦਾ ਆ ਤੇ ਕਹਿੰਦੇ ਵੀ ਸਟੇਟ ਲਾ ਨੂੰ ਵਾਇਲੇਟ ਕਰ ਰਿਹਾ। ਡੀਐਮਵੀ ਵਾਲਿਆਂ ਨੂੰ ਲੱਗਦਾ ਹੋਰ ਕੁਝ ਲੱਭਾ ਨਹੀਂ ਤੇ ਹੁਣ ਟੈਸਲਾ ਦੇ ਜਿਹੜੇ ਆਟੋ ਪਾਇਲਟ ਦੇ ਦੁਆਲੇ ਇਸ ਗੁਣੋਂ ਜਿਹੜੇ ਇਸ ਦੇ ਵਿੱਚ ਲੱਗੇ ਆ। ਡਿਸੀਜਨ ਦੇ ਵਿੱਚ ਕਹਿੰਦੇ ਵੀ ਜੱਜ ਨੇ ਪ੍ਰਪੋਜ਼ ਕਰ ਸਕਦਾ ਆ ਵੀ ਟੈਸਲਾ ਦੀ ਮੈਨੂਫੈਕਚਰਿੰਗ ਤੇ ਡੀਲਰ ਲਾਇਸੈਂਸ 30 ਦਿਨਾਂ ਦੇ ਲਈ ਉਹਨਾਂ ਦੇ ਕੋਲ ਖੋਇਆ ਜਾ ਸਕਦਾ ਆ। ਤੇ ਹੁਣ 60 ਦਿਨ 2 ਮਹੀਨੇ ਦਾ ਵਕਫਾ ਮਿਲਿਆ ਆ ਟੈਸਲਾ ਨੂੰ ਵੀ ਆਪਣੀ ਜਿਹੜੀ ਆਟੋ ਪਾਇਲਟ ਦਾ ਟਰਮ ਦਾ ਯੂਜ਼ ਆ ਉਸ ਨੂੰ ਵਰਤਣਾ ਜਿਹੜਾ ਉਹ ਬੰਦ ਕਰ ਦੇਣ ਜੇ ਲਾਇਸੈਂਸ ਉਹਨਾਂ ਨੇ ਇੱਥੇ ਆਪਣਾ ਵੇਚਣ ਦਾ ਬਚਾ ਕੇ ਰੱਖਣਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਹੜੇ ਸਨ 2026 ਦੇ ਵਿੱਚ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਲਾਜ਼ ਆ ਉਹ ਨਵੇਂ ਬਣਨ ਜਾ ਰਹੇ ਆ। ਅੱਜ ਇੱਕ ਕਰ ਲੈਣੇ ਪਲਾਸਟਿਕ ਬੈਗ ਬੈਨ ਦਾ। ਸੋ ਜਿਹੜੇ ਪਲਾਸਟਿਕ ਬੈਗਸ ਆ ਉਹ ਪੂਰੇ ਕੈਲੀਫੋਰਨੀਆ ਚੋਂ ਆਊਟ ਹੋ ਜਾਊਗੇ। ਸੋ ਜਿਹੜਾ ਸਿੰਗਲ ਯੂਜ਼ ਪਲਾਸਟਿਕ ਬੈਗਸ ਹੈਗੇ ਆ ਟੂ ਇਨਕਲੂਡ ਆਲ ਪਲਾਸਟਿਕ ਬੈਗਸ, ਇਹ ਹੁਣ ਕੈਲੀਫੋਰਨੀਆ 'ਚ ਜੋ ਆ ਉਹ ਜਨਵਰੀ 1 ਤੋਂ ਇਹ ਲਾ ਜਿਹੜਾ ਲਾਗੂ ਹੋ ਜਾਊਗਾ। ਸੋ ਪਲਾਸਟਿਕ ਬੈਗ ਜਿਹੜੇ ਆ ਉਹ ਨਹੀਂ ਅਵੇਲੇਬਲ ਹੋਣਗੇ। ਰੀਸਾਈਕਲ ਪੇਪਰ ਵਾਲੇ ਜਾਂ ਸੋ ਜਿਹੜੇ ਉੱਦਾਂ ਬੈਗ ਕਈ ਕੱਪੜੇ ਦੇ ਹੁੰਦੇ ਜਾਂ ਉਹ ਤੁਸੀਂ ਯੂਜ਼ ਕਰ ਸਕਦੇ ਆ। ਘੱਟੋ ਘੱਟ 25 ਦੇ ਕਰੀਬ ਨਵੇਂ ਵੱਖ-ਵੱਖ ਲਾਜ਼ ਜਿਹੜੇ ਪਾਸ ਹੋਏ ਹੈਗੇ ਆ। ਸੋ ਅੱਜ ਆਪਾਂ ਇੱਕ ਡਿਸਕਸ ਕਰ ਲੈਂਦੇ ਕਿਉਂਕਿ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਦੇ ਲਾਜ਼ ਵੀ 1 ਬਾਈ 1 ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਜੀ ਪਹਿਲਾਂ ਇਹ ਜਿਹੜੇ ਬੈਨ ਆ ਹਰਜੋਤ ਸਿੰਘ ਜੀ ਸਿੰਗਲ ਯੂਜ਼ ਪਲਾਸਟਿਕ ਬੈਗ ਦੇ ਇਹਨਾਂ ਨੂੰ ਕਾਫੀ ਥਾਵਾਂ ਦੇ ਉੱਤੇ ਆਲਰੇਡੀ ਲਾਇਆ ਗਿਆ ਹੈਗਾ। ਕਈਆਂ ਕਾਊਂਟੀਜ਼ ਨੇ ਕਈ ਸਿਟੀਜ਼ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਬੈਨ ਆ ਉਹ ਲਗਾਏ ਹੈਗੇ ਆ। ਸੋ ਹੁਣ ਕੈਲੀਫੋਰਨੀਆ ਨੇ ਸਟੇਟ ਵਾਈਡ ਵੀ ਇਸ ਨੂੰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ 66 ਪੁਆਇੰਟ ਵੱਧ ਕੇ 47,952 ਤੇ ਬੰਦ ਹੋਇਆ। S&P 53 ਪੁਆਇੰਟ ਵੱਧ ਕੇ 6775। ਨੈਸਡੈਕ 313 ਪੁਆਇੰਟ ਵੱਧ ਕੇ 23,006 ਦੇ ਉੱਤੇ। ਸੋਨੇ ਦਾ ਭਾਅ $4351 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $56 ਪ੍ਰਤੀ ਬੈਰਲ। 10 ਈਅਰ ਯੀਲਡ 4.13%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 85,294 ਤੇ ਇਥੀਰੀਅਮ 2800 ਤੇ $12 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 20 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ $90 ਤੇ 25 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।